ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ। 15 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਰਾਤੀ 11 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਰੱਖਿਆ ਗਿਆ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਸਨੇਮਰ ਬੇਨਤੀ ਕਰਾਂਗਾ, ਆਪਣੇ ਰੁਝੇਵਿਆਂ ਨੂੰ ਛੱਡ ਕੇ ਵਹੀਰਾਂ ਘੱਤ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪ ਜੀਆਂ ਨੂੰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ, ਜਦੋਂ ਤੁਸੀਂ ਪਿਆਰ ਦੇ ਵਿੱਚ ਆ ਕੇ ਚੁਪਹਿਰਾ ਕੱਟਦੇ ਹੋ, ਚੁਪਹਿਰੇ ਵਿੱਚ 5 ਪਾਠ ਜਪਜੀ ਸਾਹਿਬ ਕਰਦੇ ਹੋ, 2 ਚੁਪਈ ਸਾਹਿਬ ਦੇ ਪਾਠ ਕਰਦੇ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੋ, ਜਦੋਂ ਤੁਸੀਂ ਪਿਆਰ ਨਾਲ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀਆਂ ਤਕਲੀਫਾਂ ਨੂੰ ਕੱਟਦੇ ਨੇ। ਮੈਂ ਤੁਹਾਨੂੰ ਹਜ਼ਾਰਾਂ ਪ੍ਰੇਮੀ ਵਿਖਾ ਸਕਦਾ ਜਿਹੜੇ ਇਹ ਤੁਹਾਨੂੰ ਕਹਿਣਗੇ, ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਬਾਬਾ ਦੀਪ ਸਿੰਘ ਜੀ ਨੇ ਸਾਡੇ ਘਰ ਦੇ ਵਿੱਚੋਂ ਬਿਮਾਰੀਆਂ ਦੇ ਡੇਰੇ ਦੂਰ ਕਰ ਦਿੱਤੇ, ਸਾਡੇ ਘਰ ਵਿੱਚ ਬਰਕਤਾਂ ਦੀਆਂ ਮੁੱਠਾਂ ਖੁੱਲ੍ਹ ਗਈਆਂ, ਸਾਡੇ ਘਰ ਦੇ ਜਿਹੜੇ ਮੈਂਬਰ ਸ਼ਰਾਬ ਪੀਂਦੇ ਸੀ ਉਹ ਸ਼ਰਾਬ ਛੱਡ ਗਏ, ਮਾੜੀਆਂ ਚੀਜ਼ਾਂ ਦਾ ਤਿਆਗ ਕਰ ਗਏ, ਘਰ ਦੇ ਵਿੱਚ ਸੁੱਖ ਸ਼ਾਂਤੀ ਆਉਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਅਸੀਂ ਚੁਪਹਿਰੇ ਕੱਟ ਰਹੇ ਹਾਂ, ਤਿਉਂ-ਤਿਉਂ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੀ ਨੇੜਤਾ ਦੇ ਰਹੇ ਤੇ ਸਾਡੇ ਦੁੱਖ ਕੱਟ ਰਹੇ ਨੇ। ਭਾਗਾਂ ਵਾਲਿਓ, ਇਹ ਚੁਪਹਿਰਾ ਜਪ ਤਪ ਸਮਾਗਮ ਮੇਰੇ ਬੜੇ ਪਿਆਰੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਉਹਨਾਂ ਵੱਲੋਂ ਉਲੀਕਿਆ ਗਿਆ। ਔਰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਜਿਹੜੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, 20-20 50-50 ਨੂੰ ਨਾਲ ਲੈ ਕੇ ਆਇਓ। ਔਰ ਆਪਣੇ ਦਸਵੰਧ ਵਿੱਚੋਂ ਭਾਵੇਂ ਤੁਹਾਨੂੰ ਗੱਡੀਆਂ ਕਰਨੀਆਂ ਪੈ ਜਾਣ, ਕਾਰਾਂ ਕਰਨੀਆਂ ਪੈ ਜਾਣ, ਟਰੱਕ ਕਰਨੇ ਪੈ ਜਾਣ, ਬੱਸਾਂ ਕਰਨੀਆਂ ਪੈ ਜਾਣ, ਜਿਵੇਂ ਵੀ ਕਰਨਾ ਪੈ ਜੇ, ਪਰ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। 50-50 ਨੂੰ ਨਾਲ ਲੈ ਕੇ ਸ਼ਾਮ ਨੂੰ 4 ਵਜੇ ਤੱਕ ਲਾਸਟ ਪਹੁੰਚ ਦਿਓ, ਲੰਗਰ ਪ੍ਰਸ਼ਾਦ ਛਕ ਕੇ 5 ਵਜੇ ਫਿਰ ਆਪਾਂ ਚੌਂਕੜੇ ਮਾਰ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਣਾ। ਔਰ ਪੂਰਾ ਚੁਪਹਿਰਾ ਗੁਰੂ ਪਿਤਾ ਜੀ ਦੀ ਖੁਸ਼ੀ ਲੈਣ ਵਾਸਤੇ, ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣ ਵਾਸਤੇ ਅਸੀਂ ਕੱਟਣਾ। ਔਰ ਗਰੰਟੀ ਦੇ ਰਹੇ ਹਾਂ, ਲਿਖ ਕੇ ਦੇਣ ਨੂੰ ਤਿਆਰ ਹਾਂ, ਜਿਹੜੀ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਚੁਪਹਿਰੇ ਦੇ ਵਿੱਚ ਅਰਦਾਸ ਕਰੋਗੇ ਨਾ, ਬਾਬਾ ਦੀਪ ਸਿੰਘ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰਨਗੇ। ਜਿੱਥੇ ਵੀ ਤੁਸੀਂ ਸੁਣਦੇ ਹੋ, ਲੁਧਿਆਣੇ ਦੀ ਸੰਗਤ, ਲੁਧਿਆਣੇ ਦੇ ਪਰਿਵਾਰਕ ਮੈਂਬਰਾਂ ਨੇ ਤੇ ਪਹੁੰਚਣਾ ਹੀ ਪਹੁੰਚਣਾ। ਲੁਧਿਆਣੇ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ, ਸਭ ਨੂੰ ਮੈਂ ਬੇਨਤੀ ਕਰਦਾ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਦਮ ਦੇ ਨਾਲ, ਉਤਸ਼ਾਹ ਦੇ ਨਾਲ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਔਰ ਇਹ ਸਾਰਾ ਸਮਾਗਮ ਜਿੱਥੇ ਵੱਖ-ਵੱਖ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਵੀ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 15 ਮਾਰਚ ਦਿਨ ਸ਼ੁੱਕਰਵਾਰ ਸ਼ਾਮੀ 5 ਤੋਂ ਰਾਤੀ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਇਹ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ। ਆਓ ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ, ਆਪਣੇ ਬੰਧਨਾਂ ਨੂੰ ਕਟਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। USA ਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ, 16 ਮਾਰਚ ਤੋਂ 24 ਮਾਰਚ ਤੱਕ ਦਾਸ ਤੁਹਾਡੇ ਇਲਾਕਿਆਂ ਦੇ ਵਿੱਚ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਪ੍ਰੋਗਰਾਮਾਂ ਦੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ, ਤੁਹਾਡੇ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਜੋ ਰੋਜ਼ ਤੁਸੀਂ ਵੇਖਦੇ ਹੋ, ਸਮਾਗਮ ਆਨੰਦ ਲੈਂਦੇ ਹੋ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਹੀਰਾਂ ਘੱਤ ਕੇ ਪਰਿਵਾਰਾਂ ਸਮੇਤ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਔਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਗਰੰਟੀ ਦੇ ਰਹੇ ਹਾਂ, ਜਦੋਂ ਤੁਸੀਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੋਗੇ, ਇੱਕ ਵੀ ਸਮਾਗਮ ਵਿੱਚ ਗੈਰ ਹਾਜ਼ਰੀ ਨਹੀਂ ਕਰੋਗੇ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲਓਗੇ। ਜਿਹੜੀ ਵੀ ਫਿਰ ਤੁਸੀਂ 24 ਤਰੀਕ ਨੂੰ ਲਾਸਟ ਦਿਨ ਤੇ ਅਰਦਾਸ ਕਰਨੀ ਹੈ, ਬਾਬਾ ਦੀਪ ਸਿੰਘ ਜੀ ਨੇ ਇੱਕ ਦੀ ਅਰਦਾਸ ਨੂੰ ਕਬੂਲ ਕਰ ਲੈਣਾ। ਭੁੱਲਿਓ ਨਾ, 16 ਮਾਰਚ ਤੋਂ 24 ਮਾਰਚ ਤੱਕ ਕੈਲੀਫੋਰਨੀਆ ਔਰ LA ਦੀਆਂ ਸਾਰੀਆਂ ਸੰਗਤਾਂ, ਹੋਰ ਵੀ ਜਿੱਥੇ ਤੁਸੀਂ ਭਾਵਨਾ ਦੇ ਨਾਲ ਸੁਣਦੇ ਹੋ, ਜਿਹੜੇ ਪਹੁੰਚ ਸਕਦੇ ਹੋ ਪਹੁੰਚ ਜਿਓ। ਇਹ ਮੇਰੀ ਬੇਨਤੀ, ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਨੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ 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 ਜੁੜ ਜਾਓ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੀ ਬਾਬਾ ਦੀਪ ਸਿੰਘ 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 ਜੀ ਵਾਹਿਗੁਰੂ 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 ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਸਾਰੇ ਹੈ ਪੀ ਗੱਜ ਕੇ ਹੋਸੀ ਪੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ 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 ਮੈਂ ਤੇਰਾ
मैं तेरा, मैं तेरा तू मेरा। मैं तेरा, मैं तेरा, मैं तेरा तू मेरा। मैं तेरा, मैं तेरा, मैं तेरा तू मेरा। मैं तेरा, मैं तेरा, मैं तेरा तू मेरा। धन बाबा दीप सिंह जी मैं तेरा। 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 मैं तेरा, मैं तेरा, मैं तेरा तू मेरा। 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 धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। वाਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਵਾਹਿਗੁਰੂ 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 ਵਾਹਿਗੁਰੂ। ਅਜੇ ਸਾਰੇ ਨਹੀਂ ਬੋਲ ਰਹੇ। ਵਾਹਿਗੁਰੂ 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 ਵਾਹਿਗੁਰੂ। ਹੋਰ ਉੱਚੀ ਵਾਹਿਗੁਰੂ ਹੋਰ ਉੱਚੀ। ਵਾਹਿਗੁਰੂ 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 ਵਾਹਿਗੁਰੂ। ਸਾਰੇ ਵਾਹਿਗੁਰੂ 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 ਵਾਹਿਗੁਰੂ। ਇਹ ਘੜੀਆਂ ਮੁੜ ਨਹੀਂ ਲੱਭਣੀਆਂ। ਵਾਹਿਗੁਰੂ 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 ਸਾਰੇ ਵਾਹਿਗੁਰੂ 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 ਵਾਹਿਗੁ
ਵਾਹਿਗੁਰੂ 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 ਸਾਰੇ ਵਾਹਿਗੁਰੂ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਦੋ ਤਿੰਨ ਬੇਨਤੀਆਂ ਕਰਦੇ ਹੋ ਕਰਕੇ ਫਿਰ ਸ਼ਬਦ ਪੜਾਂਗੇ। ਉਸ ਤੋਂ ਪਹਿਲਾਂ ਜਿੰਨੀਆਂ ਸੰਗਤਾਂ ਇੱਥੇ ਜੁੜ ਰਹੀਆਂ ਨੇ ਔਰ ਜਿੰਨੇ ਪਰਿਵਾਰਕ ਮੈਂਬਰ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਨੇ, ਭਾਈ ਅਮਨਦੀਪ ਸਿੰਘ ਜੀ YouTube official ਚੈਨਲ ਦੇ ਮਾਧਿਅਮ ਰਾਹੀਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਮਾਣ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ। ਭਾਈ ਅਮਨਦੀਪ ਸਿੰਘ ਜੀ official ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਿਨ੍ਹਾਂ ਨੇ ਜ਼ਰੂਰ ਕਰ ਲਓ। ਆਓ ਪਹਿਲੀ ਬੇਨਤੀ ਸੁਣਿਓ ਧਿਆਨ ਨਾਲ। ਕਦੀ ਵੀ ਕਿਸੇ ਦਾ ਮਜ਼ਾਕ ਨਾ ਉਡਾਓ। ਅਸੀਂ ਕਈ ਵਾਰੀ ਟਿਕਚਰਾਂ ਕਰਦੇ ਹਾਂ ਦੂਜਿਆਂ ਨੂੰ, ਮਜ਼ਾਕ ਉਡਾਉਂਦੇ ਹਾਂ, ਖਾਸ ਕਰਕੇ ਉਹਦਾ ਮਜ਼ਾਕ ਉਡਾਉਂਦੇ ਹਾਂ ਜਿਹੜਾ ਸਾਡੇ ਤੋਂ ਛੋਟਾ ਹੈ, ਭਾਵੇਂ ਉਹ ਮਾਇਆ ਪੱਖੋਂ ਛੋਟਾ ਹੈ, ਭਾਵੇਂ ਉਹ ਗੁਣਾ ਪੱਖੋਂ ਛੋਟਾ ਹੈ। ਵੱਡਿਆਂ ਦੇ ਸਾਹਮਣੇ ਅਸੀਂ ਝੁਕਦੇ ਹਾਂ, ਭਾਵੇਂ ਉਹ ਮਾਇਆ ਵਾਲਾ ਹੈ, ਭਾਵੇਂ ਗੁਣਾ ਦੇ ਵਿੱਚ ਵੱਡਾ ਹੈ। ਪਰ ਕੋਈ ਗੁਣਾ ਤੋਂ ਛੋਟਾ ਹੈ, ਭਾਵੇਂ ਉਮਰ ਦਾ ਵੱਡਾ, ਕਈ ਵਾਰੀ ਅਸੀਂ ਉਹਦਾ ਮਜ਼ਾਕ ਉਡਾਉਂਦੇ ਹਾਂ। ਮਜ਼ਾਕ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦੇ ਦੋ ਪਹਿਲੂ ਨੇ। ਕਦੀ ਵੀ ਕਿਸੇ ਦਾ ਮਜ਼ਾਕ ਨਾ ਉਡਾਓ। ਸਾਨੂੰ ਨਹੀਂ ਪਤਾ ਅੰਦਰ ਹੀ ਅੰਦਰ ਉਹ ਕਿਹੜੀ ਜੰਗ ਲੜਦੇ ਆ, ਸਾਨੂੰ ਨਹੀਂ ਪਤਾ ਉਹ ਕਿਹੜੀ ਤਕਲੀਫ ਚੋਂ ਨਿਕਲਦੇ ਆ, ਕਿਹੜੀ ਮੁਸ਼ਕਲ ਚੋਂ ਨਿਕਲਦੇ ਆ, ਸਾਨੂੰ ਨਹੀਂ ਪਤਾ। ਕਦੀ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ। ਤੇ ਦੂਸਰਾ, ਕਦੀ ਵੀ ਕਿਸੇ ਦਾ ਮਜ਼ਾਕ ਨਾ ਉਡਾਓ, ਕਿਉਂਕਿ ਸਾਨੂੰ ਕੋਈ ਪਤਾ ਨਹੀਂ ਕਿਹਦੇ ਨਾਲ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਪ੍ਰਤੱਖ ਹੋ ਕੇ ਵਰਤ ਰਹੇ ਨੇ। ਜਿਹਦਾ ਤੂੰ ਮਜ਼ਾਕ ਉਡਾਉਣਾ, ਕੀ ਪਤਾ ਖੰਡੇ ਵਾਲੇ ਦੀ ਤੇਰੇ ਤੋਂ ਵੱਧ ਉਹਦੇ ਤੇ ਕਿਰਪਾ ਹੋਵੇ। ਕਦੀ ਵੀ ਕਿਸੇ ਦਾ ਮਜ਼ਾਕ ਨਾ ਉਡਾਓ। ਗੁਨਾਹ ਤੋਂ ਜੇ ਕੋਈ ਛੋਟਾ ਮਿਲਿਆ ਨਾ, ਇਹ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜੇ ਬਰਾਬਰ ਦਾ ਮਿਲਿਆ ਨਾ, ਬਰਾਬਰ ਦਾ ਗੁਨਾਹ ਦੇ ਵਿੱਚ, ਉਹਦੇ ਨਾਲ ਵਿਚਾਰ ਕਰ। ਗੁਨਾਹ ਦੇ ਵਿੱਚ ਤੈਨੂੰ ਕੋਈ ਛੋਟਾ ਮਿਲਿਆ, ਉਮਰ ਦਾ ਭਾਵੇਂ ਉਹ ਵੱਡਾ, ਉਹਨੂੰ ਕੁਝ ਦੇ। ਤੇ ਗੁਨਾਹ ਵਿੱਚ ਜੇ ਤੈਨੂੰ ਕੋਈ ਉੱਚਾ ਮਿਲ ਗਿਆ ਨਾ, ਵੱਡਾ, ਉਮਰ ਦਾ ਭਾਵੇਂ ਛੋਟਾ ਹੀ ਏ, ਉਹਦੇ ਅੱਗੇ ਉਮਰਾਂ ਦਾ ਅਹੰਕਾਰ ਨਾ ਕਰ। ਉਹਦੇ ਅੱਗੇ ਝੋਲੀ ਵਿਸ਼ਾਲ ਹੈ। ਉਹ ਰੱਬ ਦੇ ਪਿਆਰਿਓ, ਜੇ ਆਏ ਹੋ ਤੇ ਮੇਰੀ ਝੋਲੀ ਵਿੱਚ ਕੋਈ ਨਾ ਕੋਈ ਗੁਣ ਪਾ ਕੇ ਜਾਓ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣਿਓ, ਇਹ ਵੀ ਬੜੀ ਜ਼ਿੰਦਗੀ 'ਚ ਕੰਮ ਆਏਗੀ।
ਆਪਣੇ ਆਪ ਨਾਲ ਬਹਿਸ ਕਰੋਗੇ ਤੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਆਪਣੇ ਆਪ ਨਾਲ ਬਹਿਸ ਕਰਿਆ ਕਰੋ। ਕਈ ਵਾਰੀ ਅਸੀਂ ਦੂਜਿਆਂ ਨਾਲ ਬਹਿਸ ਕਰਦੇ ਹਾਂ, ਦੂਜਿਆਂ ਨਾਲ ਕਹਿੰਦੇ ਅਸੀਂ ਇਹੋ ਹੀ ਗਿਆਨ ਚਰਚਾ ਕਰਨੀ। ਅਸਲੀਅਤ ਦੇ ਵਿੱਚ ਉਹ ਗਿਆਨ ਚਰਚਾ ਨਹੀਂ ਹੁੰਦੀ, ਬਹਿਸਬਾਜ਼ੀ ਹੋ ਜਾਂਦੀ। ਕਿਵੇਂ? ਜੇ ਸਾਹਮਣੇ ਵਾਲਾ ਸਾਡਾ ਜੋ ਅਸੀਂ ਸੋਚਿਆ ਜਵਾਬ ਨਾ ਆਪਣੇ ਪ੍ਰਸ਼ਨ ਦਾ, ਸਾਡੇ ਮੁਤਾਬਕ ਉਹ ਜਵਾਬ ਨਾ ਦੇਵੇ, ਬਸ ਕਰੀ ਜਾਵਾਂਗੇ ਗੱਲਾਂ, ਇਦਾਂ ਨਹੀਂ ਇਦਾਂ, ਇਦਾਂ ਨਹੀਂ ਇਦਾਂ। ਜੇ ਸਾਡੇ ਮੁਤਾਬਕ ਜਵਾਬ ਦੇਵੇਗਾ ਤਾਂ ਸਾਡੀ ਤਸੱਲੀ ਹੁੰਦੀ ਹੈ, ਉਹ ਤੋਂ ਬਿਨਾਂ ਨਹੀਂ। ਜਿਹੜਾ ਪ੍ਰਸ਼ਨ ਅਸੀਂ ਪੁੱਛਦੇ ਆ ਨਾ ਕਈ ਵਾਰੀ, ਉਹਦਾ ਜਵਾਬ ਅਸੀਂ ਮਨ ਵਿੱਚ ਪਹਿਲੇ ਹੀ ਘੜਿਆ ਹੁੰਦਾ ਹੈ। ਵੇਖਦੇ ਇਦਾਂ ਦੱਸਦਾ ਕਿ ਨਹੀਂ ਦੱਸਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਜੇ ਨਾ ਬੋਲੇ, ਆਪਣੇ ਮੁਤਾਬਕ ਜਵਾਬ ਦੇਵੇ ਤਾਂ ਬਹਿਸ ਦਾ ਵਿਸ਼ਾ ਬਣੀ ਜਾਂਦਾ ਹੈ। ਬਹਿਸ ਦੂਜਿਆਂ ਨਾਲ ਨਹੀਂ, ਆਪਣੇ ਆਪ ਨਾਲ ਕਰੋ। ਆਪਣੇ ਆਪ ਨਾਲ, ਮੇਰੀ ਕਮੀ ਕਿੱਥੇ, ਮੈਂ ਕਿੱਥੇ ਖੜਾ, 10 ਸਾਲ ਪਹਿਲੇ ਮੇਰਾ ਜੀਵਨ ਕਿੱਥੇ ਖਲੋਤਾ ਸੀ, ਅੱਜ ਵੀ ਉੱਥੇ ਹੀ ਖੜਾ ਹੈ ਕਿ ਮੇਰੇ ਅੰਦਰ ਕੋਈ ਤਰੱਕੀ ਹੋਈ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਵੀਰ ਸਿੰਘ। ਇਹ ਮੇਰੀ ਬੇਨਤੀ ਹੈ, ਬੇਨਤੀ ਸੁਣਿਓ ਧਿਆਨ ਨਾਲ। ਆਪਣੇ ਆਪ ਨਾਲ ਬਹਿਸ ਕਰੋਗੇ ਤੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਦੂਜਿਆਂ ਨਾਲ ਬਹਿਸ ਕਰੋਗੇ ਤੇ ਨਵੇਂ ਸਵਾਲ ਖੜੇ ਹੋ ਜਾਣਗੇ। ਨਵੇਂ ਸਵਾਲ, ਇਦਾਂ ਨਹੀਂ ਇਦਾਂ, ਬੰਦਾ ਸ਼ਦਾਈ ਬਣ ਜਾਂਦਾ, ਸ਼ਦਾਈ ਬਹਿਸ ਕੇ। ਤਾਂ ਹੀ ਤਾਂ ਮਹਾਰਾਜ ਨੇ ਕਿਹਾ, ਪੜ ਅੱਖਰ ਇਹੋ ਬੁੱਝੀਏ, ਮੂਰਖੈ ਨਾਲ ਨਾ ਲੁੱਝੀਏ। ਆਪਣਾ ਉਨਾ ਹੀ ਨੇਮ ਵੱਧ ਕਰ ਲੈ, ਉਨੀ ਬਾਣੀ ਵੱਧ ਪੜ ਲੈ। ਜੋ ਬਹਿਸ ਕਰਨੀ ਉਹ 2 ਪੜ ਜਪਜੀ ਸਾਹਿਬ ਦੇ ਹਾਜ਼ਰੀ ਲਾ ਲੈ। ਜੇ ਕੋਈ ਆਵੇ ਬਹਿਸ ਕਰਨ, ਪਤਾ ਉਹ ਗਿਆਨਾ ਸਿੰਘ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਗਿਆਨੀਆਂ ਨਾਲ ਤੇ ਬਿਆ ਗੱਲਬਾਤ ਹੋ ਗਈ, ਆਪਸ 'ਚ ਗੱਲਬਾਤ ਹੋ ਜਾਏਗੀ, ਵਿਚਾਰ ਵਟਾਂਦਰਾ ਹੋ ਜਾਏ। ਜਿਹੜਾ ਬਣਿਆ ਹੀ ਗਿਆਨਾ ਸਿੰਘ ਹੈ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ, ਜੋ ਮੈਨੂੰ ਇਲਮ ਹੈ ਇਹਨੂੰ ਹੈ ਹੀ ਕੱਖ ਨਹੀਂ ਪਤਾ। ਉਹਦੇ ਨਾਲ ਬਹਿਸ ਕਰਨ ਦੀ ਜਗ੍ਹਾ ਪਤਾ ਕੀ ਕਰਿਆ ਕਰੋ, ਭਰਾਵਾ ਤੂੰ ਸਹੀ ਹੈ ਤੇ ਮੈਂ ਹੀ ਗਲਤ ਹਾਂ, ਕੋਈ ਨਹੀਂ। ਇਹ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ, ਤੂੰ ਸਹੀ ਮੈਂ ਗਲਤ ਹਾਂ। ਆਪਣਾ ਸਮਾਂ, ਆਪਣਾ ਵਿਸ਼ਵਾਸ ਜਿੰਨੇ ਬਚਾ ਸਕਦੇ ਹੋ ਨਾ, ਅਜਾਇਆ ਜਾਣ ਤੂੰ ਬਚਾ ਲਿਆ ਕਰੋ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਆਪ ਨਾਲ ਬਹਿਸ ਕਰੋਗੇ ਤੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਦੂਜਿਆਂ ਨਾਲ ਬਹਿਸ ਕਰੋਗੇ ਤੇ ਕਈ ਨਵੇਂ ਸਵਾਲ ਖੜੇ ਹੋ ਜਾਣਗੇ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਜਦੋਂ ਬੰਦਾ ਆਪਣੀਆਂ ਗਲਤੀਆਂ ਦਾ ਵਕੀਲ ਬਣਦਾ ਹੈ ਨਾ, ਵਕੀਲ, ਤੇ ਦੂਜਿਆਂ ਦੀਆਂ ਗਲਤੀਆਂ ਦਾ ਜੱਜ ਬਣ ਜਾਂਦਾ ਹੈ, ਫਿਰ ਫੈਸਲੇ ਨਹੀਂ ਹੁੰਦੇ, ਫਾਸਲੇ ਹੋ ਜਾਂਦੇ ਨੇ। ਮੈਂ ਫਿਰ ਦੁਹਰਾ ਰਿਹਾ, ਜਦੋਂ ਆਪਣੀਆਂ ਗਲਤੀਆਂ ਦਾ ਵਕੀਲ ਬਣਦਾ, ਆਪਣੀਆਂ ਗਲਤੀਆਂ ਤੇ ਪਰਦੇ ਪਾਉਂਦਾ ਹੈ, ਮੈਂ ਇਦਾਂ ਕਿਵੇਂ ਕਰ ਸਕਦਾ, ਸਾਫ਼ ਮੁੱਕਰ ਗਿਆ, ਕੀਤਾ ਹੈ ਸਭ ਕੁਝ, ਮੈਂ ਨਹੀਂ ਕਰਦਾ, ਮੈਂ ਤੇ ਬਿਲਕੁਲ ਸਹੀ ਆ। ਜਦੋਂ ਬੰਦਾ ਆਪਣੀਆਂ ਗਲਤੀਆਂ ਦਾ ਵਕੀਲ ਬਣਦਾ ਤੇ ਦੂਜਿਆਂ ਦੀਆਂ ਗਲਤੀਆਂ ਦਾ ਜੱਜ ਬਣਦਾ, ਫੈਸਲਾ ਦੇ ਦਿੰਦਾ ਆਪੇ, ਫੈਸਲਾ। ਇਹ ਤੇ ਇਦਾਂ ਦਾ ਹੀ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦਾ ਤੇ ਜੀਵਨ ਇਦਾਂ ਦਾ, ਪਤਾ ਕੱਖ ਨਹੀਂ, ਪਤਾ ਨਹੀਂ ਉਹਦੇ ਬਾਰੇ, ਬਸ ਫੈਸਲਾ ਦੇਤਾ, ਫੈਸਲਾ। ਇਹ ਤੇ ਇਦਾਂ ਦਾ ਹੀ ਏ। ਜਦੋਂ ਬੰਦਾ ਆਪਣੀਆਂ ਗਲਤੀਆਂ ਦਾ ਵਕੀਲ ਬਣਦਾ, ਦੂਜਿਆਂ ਦੀਆਂ ਗਲਤੀਆਂ ਦਾ ਜੱਜ ਬਣਦਾ ਹੈ ਨਾ, ਫਿਰ ਫੈਸਲੇ ਨਹੀਂ ਫਾਸਲੇ ਹੁੰਦੇ ਨੇ। ਆਪਣੀਆਂ ਗਲਤੀਆਂ ਦੇ ਜੱਜ ਬਣੋ, ਆਪਣੀਆਂ ਗਲਤੀਆਂ ਦੇ। ਜਿਹੜੀ ਗਲਤੀ ਹੈ ਨਾ, ਉਹ ਜੱਜ ਬਣ ਕੇ ਕੱਢੋ ਆਪਣੇ ਅੰਦਰੋਂ। ਸਜ਼ਾ ਲਾ ਲਓ ਛੋਟੀ ਮੋਟੀ, ਸਜ਼ਾ ਕੀ ਲਾਉਣੀ, ਅੱਜ ਮੈਂ ਆਹ ਗਲਤੀ ਕੀਤੀ, ਅੱਜ ਮੈਂ 5 ਪੜ ਜਪਜੀ ਸਾਹਿਬ ਦੇ ਕਰਨੇ ਨੇ, ਅੱਗੇ ਤੋਂ ਗਲਤੀ ਨਾ ਹੋਵੇ ਮੇਰੇ ਕੋਲੋਂ। ਆਪਣੀਆਂ ਗਲਤੀਆਂ ਦੇ ਜੱਜ ਬਣੋ। ਮੇਰੇ ਕੋਲੋਂ ਆਹ ਭੁੱਲ ਹੋਈ ਏ, 40 ਦਿਨ ਮੈਂ ਗੁਰੂ ਘਰ ਜਾ ਕੇ ਝੂਠੇ ਬਰਤਨ ਮਾਂਜਣ ਦੀ ਸੇਵਾ ਕਰਨੀ ਹੈ। ਆਪਣੀਆਂ ਗਲਤੀਆਂ ਦੇ ਜੱਜ ਬਣੋ, ਤਾਂ ਜੋ ਆਪਣੇ ਅੰਦਰ ਸੁਧਾਰ ਹੋਵੇ। ਅਸੀਂ ਆਪਣੀਆਂ ਗਲਤੀਆਂ ਦੇ ਬਣਦੇ ਆ ਵਕੀਲ, ਆਪਣੀਆਂ ਗਲਤੀਆਂ ਤੇ ਪਾਉਂਦੇ ਆ ਪਰਦਾ। ਮੇਰੇ ਵਰਗਾ ਚੰਗਾ ਕੋਈ ਨਹੀਂ, ਮੇਰੇ ਵਰਗਾ ਨੇਕ ਕੋਈ ਨਹੀਂ, ਮੇਰੇ ਵਰਗਾ ਗੁਣਵਾਨ ਕੋਈ ਨਹੀਂ। ਜਦੋਂ ਆਪਣੀਆਂ ਗਲਤੀਆਂ ਦੇ ਵਕੀਲ ਤੇ ਦੂਜਿਆਂ ਦੀਆਂ ਗਲਤੀਆਂ ਦੇ ਜੱਜ ਬਣਦੇ ਆ ਨਾ, ਫੈਸਲੇ ਨਹੀਂ ਫਾਸਲੇ ਹੁੰਦੇ ਨੇ। ਘਰ 'ਚ ਝਾਤੀ ਪਾ ਲਓ ਆਪਣੇ। ਮੈਂ ਜਿੰਨੀਆਂ ਗੱਲਾਂ ਕਰਦਾ ਘਰੇਲੂ ਲੈਵਲ ਦੀਆਂ ਕਰਦਾ, ਸਭ ਨੂੰ ਪਤਾ, ਪਾਓ ਝਾਤੀ। ਜਦੋਂ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਗਲਤੀਆਂ ਦੇ ਜੱਜ ਬਣੇ ਆ, ਫਾਸਲੇ ਵਧੇ ਨੇ ਕਿ ਨਹੀਂ ਵਧੇ ਦੱਸੋ? ਬੱਚਿਆਂ ਤੋਂ ਦੂਰੀਆਂ ਹੋ ਗਈਆਂ, ਮਾਪਿਆਂ ਤੋਂ ਦੂਰੀਆਂ ਹੋ ਗਈਆਂ, ਭਰਾਵਾਂ ਤੋਂ ਦੂਰੀਆਂ ਹੋ ਗਈਆਂ। ਆਪਣੇ ਅੰਦਰ ਹੀ ਸੋਚ ਬਣਾ ਲਈ, ਇਹ ਤੇ ਇਦਾਂ ਦਾ ਹੀ ਹੈ। ਕਦੀ ਕੋਲ ਬਹਿ ਕੇ ਪੁੱਛਿਆ ਹੀ ਨਹੀਂ, ਪੁੱਤ ਦੱਸ ਤੈਨੂੰ ਕੀ ਚਾਹੀਦਾ ਹੈ। ਕਦੀ ਬੱਚਿਆਂ ਨੇ ਨਹੀਂ ਕਿਹਾ ਮਾਂ-ਬਾਪ ਨੂੰ, ਪਿਤਾ ਜੀ ਤੁਸੀਂ ਕੀ ਚਾਹੁੰਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਆਪਣੇ ਅੰਦਰ ਹੀ ਜੱਜ ਬਣ ਗਏ ਕਿ ਇਹ ਤੇ ਹੈ ਹੀ ਇਹੋ ਜਿਹਾ। ਫਿਰ ਫਾਸਲੇ ਵੱਧ ਗਏ,
ਫਾਸਲੇ ਨਾ ਵਧਾਈਏ ਜੀ, ਨਜ਼ਦੀਕੀਆਂ ਲਿਆਓ, ਪਰਿਵਾਰਕ ਤੌਰ ਤੇ ਨਜ਼ਦੀਕੀਆਂ। ਇੱਕ ਤੇ ਉਹ ਪਰਿਵਾਰ ਹੈ, ਮਾਤਾ ਪਿਤਾ ਭੈਣ ਭਾਈ, ਸਾਡੇ ਬੱਚੇ ਨੇ, ਕਿਸੇ ਦੇ 2 ਨੇ, ਕਿਸੇ ਦੇ 3 ਨੇ, ਕਿਸੇ ਦੇ 4 ਨੇ, ਕਿਸੇ ਦਾ 1 ਹੈ, ਇੱਕ ਉਹ ਪਰਿਵਾਰ ਹੈ। ਤੇ ਇੱਕ ਆ ਵੀ ਸਾਡਾ ਪਰਿਵਾਰ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਰੋਜ਼ ਕੀਰਤਨ ਵਿੱਚ ਇੱਕ ਲਫ਼ਜ਼ ਬੋਲਦਾ, ਸ਼ਾਇਦ ਤੁਹਾਨੂੰ ਉਹਦੇ ਉੱਤੇ ਧਿਆਨ ਜਾਂਦਾ ਹੈ ਕਿ ਨਹੀਂ ਜਾਂਦਾ। ਮੈਂ ਕਹਿੰਦਾ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ, ਇਹ ਵੀ ਅਸੀਂ ਪਰਿਵਾਰ ਹਾਂ, ਪਰਿਵਾਰ। ਤੇ ਆ ਇੱਕ ਦੂਜਿਆਂ ਦੀਆਂ ਗਲਤੀਆਂ ਦੇ ਜੱਜ ਨਾ ਬਣੋ ਜੀ ਇਸ ਪਰਿਵਾਰ 'ਚ ਵੀ, ਆਪਣੀਆਂ ਗਲਤੀਆਂ ਦੇ ਵਕੀਲ ਨਾ ਬਣੋ ਇਸ ਪਰਿਵਾਰ 'ਚ ਵੀ। ਜਿੱਥੋਂ ਗੁਣ ਮਿਲਦਾ ਇਕੱਠਾ ਕਰੋ, ਤੇ ਜੇ ਮੰਨ ਲਓ ਕਿਸੇ ਦੀ ਗੱਲ ਨਹੀਂ ਚੰਗੀ ਲੱਗੀ ਦੂਜੇ ਪਰਿਵਾਰਕ ਮੈਂਬਰ ਦੀ, ਉਹਨੂੰ ਪਿਆਰ ਨਾਲ ਬਹਿ ਕੇ ਸਮਝਾਓ ਕਿ ਇਦਾਂ ਨਹੀਂ, ਇਦਾਂ ਕਰ ਲਿਆ ਕਰੋ ਜੀ। ਨਿਮਰਤਾ ਵਿੱਚ ਬਹਿ ਕੇ ਸਮਝਾਓ, ਇਦਾਂ ਨਹੀਂ, ਇਦਾਂ ਕਰਨਾ ਹੈ। ਤੇ ਜੇ ਮੰਨ ਲਓ ਫਿਰ ਵੀ ਤੁਹਾਡੀ ਉਹ ਗੱਲ ਨਾ ਮੰਨੇ, ਫਿਰ ਡਾਂਗ ਸੋਟਾ ਚੱਕਣਾ, ਲੜਾਈਆਂ ਕਰਨੀਆਂ ਨਹੀਂ। ਉਸ ਤੋਂ ਬਾਅਦ ਇੱਕ ਪਾਠ ਜਪਜੀ ਸਾਹਿਬ ਦਾ ਵਧਾਉਣਾ ਹੈ, ਨਿਤਨੇਮ ਵੱਧ ਕਰਕੇ ਗੁਰੂ ਪਿਤਾ ਨੂੰ ਕਹਿਣਾ, ਮਹਾਰਾਜ ਮੇਰੇ ਇਹ ਦੂਜੇ ਪਰਿਵਾਰਕ ਮੈਂਬਰ ਨੂੰ ਆਪੇ ਹੀ ਸੁਮਤ ਦੇ ਦਿਓ। ਹੈ ਜੀ, ਅਸੀਂ ਫਾਸਲੇ ਨਹੀਂ ਵਧਾਉਣੇ, ਫੈਸਲੇ ਆਪੇ ਨਹੀਂ ਲੈਣੇ, ਫਾਸਲੇ ਨਹੀਂ ਵਧਾਉਣੇ, ਅਸੀਂ ਤੇ ਨਜ਼ਦੀਕੀਆਂ ਵਧਾਉਣੀਆਂ ਨੇ। ਇੱਕ ਦੂਜੇ ਨਾਲ ਏਦਾਂ ਮਿਸਾਲ ਬਣ ਕੇ ਚੱਲਣਾ ਹੈ ਕਿ ਲੋਕੀ ਸਾਡੇ ਵੱਲ ਉਂਗਲੀਆਂ ਕਰ ਕਰਕੇ ਕਹਿਣ ਪਿਆਰ ਹੋਵੇ ਤੇ ਇਹਨਾਂ ਵਰਗਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਤੇ ਗੱਜ ਕੇ ਇੱਕ ਵਾਰੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ ਚ ਹੋ? ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ ਚ ਆਪਾਂ ਬਹਿਣਾ। ਆਓ ਭਗਤ ਨਾਮਦੇਵ ਜੀ ਦੀ ਪਿਆਰੀ ਮਿੱਠੀ ਰਸਨਾ ਤੋਂ ਉਚਾਰਨ ਕੀਤਾ ਇਹ ਪਾਵਨ ਪਵਿੱਤਰ ਸ਼ਬਦ, ਉਹਨਾਂ ਦੇ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 727 ਨੰਬਰ ਅੰਗ ਦੇ ਉੱਤੇ ਦਰਜ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਸਾਰੇ ਪਹਿਲੇ ਇਹ ਸ਼ਬਦ ਦਾ ਗਾਇਨ ਕਰੀਏ, ਉਸ ਤੋਂ ਬਾਅਦ ਅਰਦਾਸ ਕਰਨ ਦੀ ਅੱਜ 11ਵੀਂ ਜੁਗਤੀ ਦੀ ਵਾਰੀ। ਬਾਪੂ ਜੀ ਸੇਵਾ ਲੈਣ। ਪੜਿਓ ਪਿਆਰ ਨਾਲ ਪਹਿਲੇ ਸ਼ਬਦ। मैं अंधले की टेक, मैं अंधले की टेक तेरा नाम खुंदकारा, मैं गरीब मैं मस्कीन तेरा नाम है आधारा, तेरा नाम है आधारा। मैं अंधले की टेक, पढ़ो, मैं अंधले की टेक तेरा नाम खुंदकारा, मैं गरीब मैं मस्कीन तेरा नाम है आधारा। सारे तेरा नाम है आधारा, मैं अंधले की टेक। करीमा रहीमा अल्लाह तू गनी, करीमा रहीमा अल्लाह तू गणी, अल्लाह
तू गणी करीमा रहीमा अल्लाह तू गनी हाज़रा हजूर दर पेश तू मनी पढ़ो हाज़रा हजूर दर पेश तो मनी मैं अंधले की टेक मैं अंधले की टेक तेरा नाम खुंदकारा मैं गरीब मैं मस्कीन तेरा नाम है आधारा तेरा नाम है आधारा मैं अंधले की टेक बोलो मैं अंधले की टेक तेरा नाम खुंदकारा मैं गरीब मैं मस्कीन तेरा नाम है आधारा तेरा नाम है आधारा दरियाओं तो दखंद तो बिस्यार तो तनी दरियाओं तो दखंद तो बिस्यार तो तनी देगे दिगर को नहीं देगे लेगे तो दिगर को नहीं मैं अंधले की टेक पढ़ो मैं अंधले की टेक तेरा नाम खुंदकारा मैं गरीब मैं मस्कीन तेरा नाम है आधारा तेरा नाम है आधारा सारे पढ़ो मैं अंधले की टेक मैं अंधले की टेक तेरा नाम खुंदकारा मैं गरीब मैं मस्कीन तेरा नाम है आधारा तेरा नाम है आधारा तू तो ना तू बीना मैं विचार क्या करी पढ़े हो जी सारे तू तो ना तू बीना मैं विचार क्या करी नामे चे स्वामी बख्शंद तो हरी नामे चे
स्वामी बख्शंद तो हरे मैं अंधले की टेक सारे मैं अंधले की टेक तेरा नाम खुंदकारा मैं गरीब मैं मस्कीन तेरा नाम है आधारा तेरा नाम है आधारा मैं अंधले की टेक मैं अंधले की टेक तेरा नाम खुंदकारा मैं गरीब मैं मस्कीन तेरा नाम है आधारा तेरा नाम है आधारा वाहे गुरु 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 और उच्ची वाहिगुरु 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 वाह और उच्ची गुरु वाहिगुरु 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 और उच्ची और उच्ची वाहिगुरु 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 जय मात पिता सुत मीत न पाई मन ऊहा नाम तेरे संग सहाई जय महापयान दूत जम दलै तै केवल नाम संग तेरे चले जय मुस्कल होवे अत पारे हर को नाम खिन माहे उधारे अनक पुने चरण करत नहीं तरै हर को नाम कोट पाप पर हरै गुरमुख नाम जपो मन मेरे जपो मन मेरे बोलो जपो मन मेरे गुरमुख नाम जपो मन मेरे नानक पावो सुख कनेरे मैं अंधले की टेक मैं अंधले की टेक तेरा नाम खुंदकारा मैं गरीब मैं मस्कीन तेरा नाम है आधारा तेरा नाम है आधार पढ़ो मैं अंधले की टेक सारे मैं अंधले की टेक तेरा नाम खुंदकारा मैं गरीब मैं मस्कीन तेरा नाम है आधारा तेरा नाम है आधारा गुरु वाहिगुरु 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 वाहिगुरु
ਵਾਹਿਗੁਰੂ 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 ਹੋਰ ਉੱਚੀ ਹੋਰ ਉੱਚੀ ਵਾਹਿਗੁਰੂ 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 ਸੰਗਤ ਦੀ ਆਵਾਜ਼ ਵਾਹਿਗੁਰੂ 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 ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ तेरा नाम है आधारा तेरा नाम है आधारा ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਅਰਦਾਸ ਕਿਹੜੇ ਢੰਗ ਨਾਲ ਕਰਾਂ ਕਿਹੜੇ ਢੰਗ ਨਾਲ ਉਹਨੂੰ ਰਿਝਾਵਾਂ ਵੇਖੋ ਪਿਆਰਿਓ ਇੱਕ ਆਮ ਵੱਡਾ ਬੰਦਾ ਸਾਡੇ ਤੇ ਰੀਝ ਜਾਵੇ ਨਾ ਰੀਝ ਜਾਵੇ ਅਸੀਂ ਜਿੱਥੇ ਨੌਕਰੀ ਕਰਦੇ ਆਂ ਉਹ ਮਾਲਕ ਰੀਝ ਜਾਵੇ ਜਾਂ ਕੋਈ ਵੱਡਾ ਲੀਡਰ ਰੀਝ ਜਾਵੇ ਜਾਂ ਕੋਈ ਹੋਰ ਬੰਦਾ ਰੀਝ ਜਾਵੇ ਪਤਾ ਕੀ ਕਰਦਾ ਅੱਛਾ ਇਹ ਬੰਦੇ ਨੇ ਇੰਨੇ ਸਹੀ ਕੰਮ ਕੀਤੇ ਨੇ ਇਹਦੇ ਕੰਮਾਂ ਤੇ ਮੈਂ ਰੀਝ ਗਿਆ ਇਹਦੇ ਕੰਮਾਂ ਦੇ ਉੱਤੇ ਮੈਂ ਪ੍ਰਸੰਨ ਹੋ ਗਿਆ ਚਲੋ ਇਹਦੀ ਝੋਲੀ ਦੇ ਵਿੱਚ ਆ ਜ਼ਮੀਨ ਪਾ ਦੇਨੇ ਆ ਹਾਂਜੀ ਇਦਾਂ ਹੀ ਹੁੰਦਾ ਨਾ ਗਵਰਨਮੈਂਟ ਵੱਲੋਂ ਕਿਹਾ ਜਾਂਦਾ ਕੋਈ ਟਰਸਟ ਸਹੀ ਕੰਮ ਕਰਦਾ ਹੋਵੇ ਇਹ ਜ਼ਮੀਨ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ ਲੀਡਰ ਰੀਝ ਗਏ ਵੱਡੇ ਬੰਦੇ ਰੀਝ ਗਏ ਮਾਂ-ਬਾਪ ਰੀਝ ਜਾਣ ਜਿਸ ਬੱਚੇ ਦੇ ਉੱਤੇ ਆਪਣੀ ਸਾਰੀ ਜ਼ਮੀਨ ਜਾਇਦਾਦ ਉਹਦੇ ਨਾਮ ਕਰਾ ਦਿੰਦੇ ਨੇ ਤੇ ਪਿਆਰਿਓ ਜੇ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਰੀਝ ਜਾਣ ਫਿਰ ਹਾਂਜੀ ਧੰਨ ਗੁਰੂ ਰਾਮਦਾਸ ਜੀ ਜਦੋਂ ਉਹ ਪਿਤਾ ਰੀਝ ਜਾਵੇ ਸੱਚੀ ਗੱਲ ਏ ਜਿਸ ਦੇ ਉੱਤੇ ਉਹ ਸਹਿਬ ਰੀਝਦਾ ਹੈ ਨਾ ਕੱਲੀਆਂ ਉਹਦੀਆਂ ਝੋਲੀਆਂ ਨਹੀਂ ਭਰਦਾ ਉਹਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਉਹ ਰੀਝੇ ਕਿਵੇਂ ਕਿਹੜਾ ਢੰਗ ਅਪਣਾਵਾਂ ਕਿ ਮੇਰੀ ਅਰਜ਼ੀ ਨੂੰ ਉਹ ਕਬੂਲ ਕਰ ਲੇ ਮੇਰੀ ਫਾਈਲ ਉਹ ਰਿਜੈਕਟ ਨਾ ਕਰੇ ਮੇਰੀ ਫਾਈਲ ਨੂੰ ਉਹ ਕਬੂਲ ਕਰ ਲੇ ਕਿਹੜਾ ਢੰਗ ਅਪਣਾਵਾਂ 10 ਜੁਗਤੀਆਂ ਅਰਦਾਸ ਕਰਨ ਦੀਆਂ ਬਾਪੂ ਜੀ ਸਾਂਝੀਆਂ ਕਰਵਾ ਚੁੱਕੇ ਨੇ ਅੱਜ 11ਵੀਂ ਦੀ ਵਾਰੀ ਹੈ ਹਾਂਜੀ 1 ਮਿੰਟ ਲਈ ਬਸ ਉਹ 10 ਜੁਗਤੀਆਂ ਮੈਂ ਰਿਪੀਟ ਕਰ ਰਿਹਾ ਕਿਉਂਕਿ ਬਹੁਤ ਸਾਰੇ ਪ੍ਰੇਮੀ ਨਵੇਂ ਆਏ ਉਹਨਾਂ ਦੀ ਵੀ ਲੜੀ ਜੁੜ ਜੇ ਤੇ 2 ਦਿਨ ਰਹਿ ਗਏ ਜੇ ਲਾਹੇ ਪੂਰੇ ਖੱਟਿਓ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨ ਜੀ ਧੰਨ ਬਾਬਾ ਤੇ ਚੱਲਦੇ ਕੀਰਤਨ ਚ ਨਿਮਰਤਾ ਸਹਿਤ ਬੇਨਤੀ ਏ ਇੱਕ ਵੀ ਪ੍ਰੇਮੀ ਨੇ ਵਿੱਚੋਂ ਹਿਲਜੁਲ ਨਹੀਂ ਕਰਨੀ ਅਰਦਾਸ ਦੀਆਂ ਜੁਗਤੀਆਂ ਦਾ ਪ੍ਰਕਰਨ ਚੱਲ ਰਿਹਾ ਤੇ ਅਰਦਾਸ ਵਿੱਚ ਆਪਣੀਆਂ ਆਪਣੀਆਂ ਅਰਜ਼ੀਆਂ ਲਾ ਕੇ ਜਾਣੀਆਂ ਆਪਾਂ ਬੇਨਤੀਆਂ ਕਰਕੇ ਜਾਣੀਆਂ ਹੁਕਮਨਾਮਾ ਸਾਹਿਬ ਤੋਂ ਬਾਅਦ ਜਾਣਾ ਆਪਾਂ ਇਹ ਬੇਨਤੀ ਪ੍ਰਵਾਨ ਕਰਿਓ ਜਦੋਂ ਬਾਪੂ ਜੀ ਜਾਣ ਆਪਣੇ ਸਥਾਨ ਤੇ ਵੱਧ ਤੋਂ ਵੱਧ ਅਰਦਾਸ ਹੁਕਮਨਾਮਾ ਹੁੰਦੇ ਆ 10 ਤੋਂ 15 ਮਿੰਟ ਲੱਗਦੇ ਨੇ ਵੱਧ ਤੋਂ ਵੱਧ ਸੁਖਾਸਨ ਸਾਹਿਬ ਹੁੰਦੇ ਆ ਤੇ ਕਿਸੇ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ ਅਰਦਾਸ ਵਿੱਚ ਆਪਣੀਆਂ ਆਪਣੀਆਂ ਐਪਲੀਕੇਸ਼ਨਾਂ ਲਾ ਕੇ ਜਾਣੀ ਇਹ ਬੇਨਤੀ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅਰਦਾਸ ਕਰਨ ਦੀਆਂ 10 ਜੁਗਤੀਆਂ ਆਪਾਂ ਸਾਂਝੀਆਂ ਕਰ ਚੁੱਕੇ ਆ ਅਰਦਾਸ ਕਰਨ ਦੀ ਪਹਿਲੀ ਜੁਗਤੀ ਅਰਦਾਸ ਕਰਨ ਤੋਂ ਪਹਿਲਾਂ ਕੁਝ ਨਾ ਕੁਝ ਨਿਤਨੇਮ ਜ਼ਰੂਰ ਵਧਾਓ ਨਿਤਨੇਮ ਵਧਾਉਣ ਤੋਂ ਬਾਅਦ ਅਰਦਾਸ ਵਿੱਚ ਇਹ ਕਹਿਣਾ ਮਹਾਰਾਜ ਇੰਨੀ ਬਾਣੀ ਪੜਨ ਦੀ ਤੁਸੀਂ ਮੇਰੇ ਕੋਲੋਂ ਸੇਵਾ ਲਈ ਹੈ ਅਰਦਾਸ ਕਰਨ ਦੀ ਦੂਜੀ ਜੁਗਤੀ ਕਦੀ ਵੀ ਅਰਦਾਸ ਖਾਲੀ ਹੱਥ ਨਹੀਂ ਕਰਨੀ ਉਦਾਂ ਨਿਤਨੇਮ ਦੀ ਅਰਦਾਸ ਅਸੀਂ ਰੋਜ਼ ਕਰਦੇ ਸਵੇਰੇ ਸ਼ਾਮ ਮੈਂ ਉਹਨਾਂ ਕੀਰਤਨ ਤੇ ਬਹਿਣ ਲੱਗਦਾ ਗੱਡੀ 'ਚ ਬਹਿ ਕੇ ਅਰਦਾਸ ਕਰਦੇ ਉਤਰਨ ਲੱਗੇ ਅਰਦਾਸ ਕਰਦੇ ਆ
ਇਹ ਜਿਹੜੀਆਂ ਅਰਦਾਸਾਂ ਨੇ ਇਹ ਤੇ ਅਸੀਂ ਰੂਟੀਨ ਨਾਲ ਕਰ ਰਹੇ ਹਾਂ, ਪਰ ਜਦੋਂ ਕੋਈ ਸਪੈਸ਼ਲ ਤੌਰ ਤੇ ਅਰਦਾਸ ਕਰਨੀ, ਕੋਈ ਨਾ ਕੋਈ ਕੜਾ ਪ੍ਰਸ਼ਾਦੀ ਦੇਗ, ਫਲਾਂ ਦਾ ਪ੍ਰਸ਼ਾਦ, ਕੋਈ ਨਾ ਕੋਈ ਭੇਟਾ ਤੇਰੇ ਹੱਥ ਵਿੱਚ ਜ਼ਰੂਰ ਹੋਵੇ, ਕਦੀ ਵੀ ਖਾਲੀ ਹੱਥ ਅਰਦਾਸ ਨਹੀਂ। ਤੀਸਰੀ ਜੁਗਤੀ ਅਰਦਾਸ ਕਰਨ ਦੀ, ਜੇ ਤੈਨੂੰ ਕਿਸੇ ਦੀ ਅਰਦਾਸ ਕਰਨੀ ਪੈ ਰਹੀ, ਉਹਦਾ ਨਾਮ ਲੈ ਕੇ ਅਰਦਾਸ ਕਰਨੀ, ਮਹਾਰਾਜ ਕਿਰਪਾ ਕਰੋ ਫਲਾਣਾ ਸਿੰਘ ਜਾਂ ਫਲਾਣੀ ਬੀਬੀ ਤੁਹਾਡੇ ਚਰਨਾਂ 'ਚ ਅਰਦਾਸ ਕਰਦੀ, ਉਹਦੇ ਬੰਧਨ ਕੱਟੋ। ਜਿਹੜਾ ਅਰਦਾਸ ਕਰ ਰਿਹਾ, ਜਿਹਦੇ ਚਰਨਾਂ 'ਚ ਅਰਦਾਸ ਕੀਤੀ ਜਾ ਰਹੀ, ਉਹਨਾਂ ਦਾ ਨਾਤਾ ਜੋੜਨਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਚੌਥੀ ਜੁਗਤੀ, ਤੇਰੀ ਅਰਦਾਸ ਵਿੱਚ ਅੱਤ ਦੀ, ਉੱਚੀ ਬੋਲੋ, ਅੱਤ ਦੀ ਨਿਮਰਤਾ। ਪੰਜਵੀਂ ਜੁਗਤੀ ਅਰਦਾਸ ਕਰਨ ਦੀ, ਤੇਰੀ ਅਰਦਾਸ ਇੱਕ ਦੇ ਅੱਗੇ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਛੇਵੀਂ ਜੁਗਤੀ ਅਰਦਾਸ ਕਰਨ ਦੀ, ਜਿਸ ਇੱਕ ਦੇ ਅੱਗੇ ਤੂੰ ਅਰਦਾਸ ਕਰ ਰਿਹਾ, ਉਹਦੀ ਸਮਰੱਥਾ ਦੇ ਉੱਤੇ ਤੈਨੂੰ ਪੂਰਨ ਵਿਸ਼ਵਾਸ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਸੱਤਵੀਂ ਜੁਗਤੀ, ਤੇਰੀ ਅਰਦਾਸ ਵਿੱਚ ਲੋਭ ਨਾ ਹੋਵੇ। ਅੱਠਵੀਂ ਜੁਗਤੀ ਅਰਦਾਸ ਕਰਨ ਦੀ, ਤੇਰੀ ਅਰਦਾਸ ਵਿੱਚ ਕਿਸੇ ਦਾ ਬੁਰਾ ਨਾ ਹੋਵੇ। ਅਰਦਾਸ ਕਰਨ ਦੀ ਨੌਵੀਂ ਜੁਗਤੀ, ਬੋਲੋ ਹੈ, ਨਹੀਂ ਪ੍ਰੇਮ ਵਾਲੀ ਤਾਂ 10ਵੀਂ ਜੁਗਤੀ ਸੀ, 9ਵੀਂ। ਹਾਂ ਇਧਰੋਂ ਆਵਾਜ਼ ਸਹੀ ਆ ਗਈ ਹੈ, ਮੇਰੇ ਤੱਕ ਹੀ ਪਹੁੰਚੀ। ਮੈਂ ਚਲੋ ਭਾਈ ਭੁਪਿੰਦਰ ਸਿੰਘ ਜੀ ਦੀ ਆਵਾਜ਼ ਬਿਲਕੁਲ ਸਹੀ ਹੈ, ਜਿਹੜੇ ਉਹ ਹੈ ਹਾਂ ਨਿਆਸਰੇ ਹੋ ਕੇ ਇਧਰੋਂ ਸੁਣ ਲਿਆ ਤੁਸੀਂ ਹੈ। ਨੌਵੀਂ ਜੁਗਤੀ ਅਰਦਾਸ ਕਰਨ ਦੀ, ਜਦੋਂ ਵੀ ਅਰਦਾਸ ਕਰਨੀ ਨਿਆਸਰੇ ਬਣ ਕੇ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ। ਕਿ ਮਹਾਰਾਜ ਮੇਰਾ ਕੋਈ ਹੋਰ ਆਸਰਾ ਹੈ ਹੀ ਨਹੀਂ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਤੇ ਅਰਦਾਸ ਕਰਨ ਦੀ 10ਵੀਂ ਜੁਗਤੀ, ਜਿਹਦੇ ਅੱਗੇ ਅਰਦਾਸ ਕਰਨਾ ਆਪਣੇ ਗੁਰੂ ਪਿਤਾ ਦੇ ਅੱਗੇ, ਉਸ ਗੁਰੂ ਪਿਤਾ ਦੇ ਪ੍ਰਤੀ ਤੇਰੇ ਅੰਦਰ ਪੂਰਨ ਪ੍ਰੇਮ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਪੂਰਨ ਸ਼ਰਧਾ, ਪੂਰਨ ਪ੍ਰੇਮ ਹੋਵੇ। ਪੂਰਨ ਪ੍ਰੇਮ, ਜਿਨ ਪ੍ਰੇਮ ਕੀਓ ਤਿਨ ਹੀ। ਤੇ ਹੁਣ ਅਰਦਾਸ ਕਰਨ ਦੀ 11ਵੀਂ ਜੁਗਤੀ ਵੇਖੋ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਆ ਗੁਰਮੁਖਾਂ ਨੇ ਤੇ ਇੱਕ ਇੱਕ ਲਫ਼ਜ਼ ਹਿਰਦਿਆਂ 'ਚ ਨੋਟ ਕਰ ਲਿਆ। ਆ ਬੈਠੇ ਨੇ ਗੁਰਮੁਖ ਪਿਆਰੇ ਸਾਡੇ, ਇਹ ਆਪਣੇ ਉਹ ਇਹਨੂੰ ਆਈਪੈਡ ਫੋਨ ਦੇ ਉੱਤੇ ਹੀ ਨੋਟ ਕਰੀ ਜਾ ਰਹੇ ਜੋ ਮੈਂ ਬੋਲਦਾ। ਚੰਗੀ ਗੱਲ ਹੈ, ਖੁਸ਼ੀ ਹੁੰਦੀ ਮੈਨੂੰ। ਕਈ ਭੈਣਾਂ ਕਾਪੀ ਦੇ ਉੱਤੇ ਲਿਖੀ ਜਾਂਦੀਆਂ ਕਿ ਕੀ ਬੋਲਦੇ ਨੇ, ਕਿ ਇਹ ਲੈਸਨ ਵਾਰ-ਵਾਰ ਰਿਪੀਟ ਹੋਣ, ਵਾਰ-ਵਾਰ ਅੰਦਰ ਧੱਸਦੇ ਜਾਣ। ਤੇ ਜਿਹੜੇ ਮੰਨ ਲਓ ਤੁਸੀਂ ਹੁਣ 9 ਜੁਗਤੀਆਂ 8 ਜੁਗਤੀਆਂ ਸਭ ਨੇ ਤਕਰੀਬਨ ਸਹੀ ਦੱਸੀਆਂ, 9ਵੀਂ ਵੇਲੇ ਅਸੀਂ ਕਈ ਭੁੱਲ ਗਏ, ਮੈਨੂੰ ਤਾਂ ਵੀ ਖੁਸ਼ੀ ਹੋਈ। ਆਖੋ ਧੰਨ ਗੁਰੂ ਰਾਮਦਾਸ ਜੀ। ਪਤਾ ਕਿਉਂ ਖੁਸ਼ੀ ਹੋਈ? ਇਹ ਮੈਂ ਐਪਰੀਸ਼ੀਏਟ ਕਰਦਾ ਤੁਹਾਡੀ ਗੱਲ ਨੂੰ। ਕਈਆਂ ਨੇ ਗਲਤ ਵੀ ਬੋਲਿਆ ਨਾ, ਥੋੜਾ ਬਹੁਤਾ ਨਹੀਂ ਵੀ ਪਤਾ ਲੱਗਾ, ਚਲੋ 8 ਤੇ ਪਤਾ ਲੱਗੀਆਂ ਨਾ, 9ਵੀਂ ਵੇਲੇ ਭੁੱਲ ਗਏ ਆ, ਕੋਈ ਗੱਲ ਨਹੀਂ। ਅੰਮ੍ਰਿਤਸਰ ਅਸੀਂ ਇੱਕ ਸਮਾਗਮ ਰੱਖਿਆ ਸੀ ਮਹਾਰਾਜ ਜੀ ਦੀ ਕਿਰਪਾ ਨਾਲ, ਬੱਚਿਆਂ ਦੇ ਸਵਾਲ ਜਵਾਬਾਂ ਦਾ, ਤੇ ਹਰ ਸਵਾਲ ਦੇ ਸਹੀ ਜਵਾਬ ਦੇ ਉੱਤੇ ਇਨਾਮ ਦੇਣਾ ਸੀ ਬੱਚਿਆਂ ਨੂੰ। ਉਹ ਜਦੋਂ ਸਵਾਲ ਪੁੱਛੀਏ, ਧਾਰਮਿਕ ਸਵਾਲ ਜਵਾਬ ਸੀ, ਜਦੋਂ ਸਵਾਲ ਪੁੱਛੀਏ ਇੱਕ ਬੱਚਾ ਹੱਥ ਖੜਾ ਕਰ ਦੇ, ਜਦੋਂ ਉਹਦੇ ਕੋਲ ਜਾਈਏ ਤੇ ਮਾਈਕ ਅੱਗੇ ਕਰੀਏ ਜਵਾਬ ਗਲਤ ਦੇਵੇ, ਦੂਜੀ ਵਾਰੀ, ਤੀਜੀ, 8-10 ਵਾਰੀ ਉਹਨੇ ਇਦਾਂ ਕੀਤਾ। ਤੇ ਫਿਰ ਮੇਰੇ ਕੋਲੋਂ ਰਿਹਾ ਨਾ ਗਿਆ, ਜਦੋਂ 8-10 ਵਾਰੀ ਉਹਨੇ ਇਦਾਂ ਕੀਤਾ ਨਾ, ਸਾਰੇ ਇਨਾਮ ਵੰਡੇ ਗਏ। ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਇਹਦੇ ਲਈ ਨਾ ਇੱਕ ਸਪੈਸ਼ਲ ਇਨਾਮ ਲਿਆਓ, ਸਪੈਸ਼ਲ ਇਨਾਮ। ਕਹਿੰਦੇ ਜੀ ਉਹਨੇ ਤਾਂ ਸਾਰੇ ਗਲਤ ਜਵਾਬ ਦਿੱਤੇ, ਇਹਦੇ ਲਈ ਸਪੈਸ਼ਲ ਇਨਾਮ ਕਿਉਂ? ਮੈਂ ਕਿਹਾ ਤਾਂ ਕਰਕੇ ਸਪੈਸ਼ਲ ਇਨਾਮ ਦੇਣਾ, ਭਾਵੇਂ ਇਹਨੇ ਜਵਾਬ ਗਲਤ ਦਿੱਤੇ ਪਰ ਸੰਗਤ 'ਚ ਬੋਲਣ ਦੀ ਹਿੰਮਤ ਤੇ ਕੀਤੀ ਹੈ ਨਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਭਾਵੇਂ 9ਵੀਂ ਜੁਗਤੀ ਕਈਆਂ ਨੂੰ ਨਹੀਂ ਪਤਾ ਲੱਗੀ, ਥੋੜਾ ਨੇੜੇ ਤੇ ਪਹੁੰਚ ਗਏ ਆ ਨਾ, ਕੋਈ ਗੱਲ ਨਹੀਂ। 8 ਪਤਾ ਲੱਗ ਗਈ, 8 ਦੀ ਕਮਾਈ ਕਰੀਏ, 9ਵੀਂ ਹੁਣ ਪਤਾ ਲੱਗ ਗਈ, ਹੁਣ ਦਿਲ ਤੇ ਲਿਖ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ
ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ
ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ,
ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।